16 ਅਗਸਤ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਵੈਨਕੂਵਰ 'ਚ ਭਾਰਤੀ ਸਫਾਰਤਖਾਨੇ ਦੇ ਬਾਹਰ ਜ਼ਬਰਦਸਤ ਰੋਸ ਵਿਖਾਵਾ। ਲਕਸ਼ਮੀ ਨਾਰਾਇਣ ਮੰਦਰ ਦੇ ਆਗੂ ਪੁਰਸ਼ੋਤਮ ਗੋਇਲ ਨੇ ਭਾਰਤ ਦੇ ਪੱਖ ਵਿੱਚ ਕੀਤੀ ਪ੍ਰੈਸ ਕਾਨਫਰੰਸ। ਪ੍ਰੈਸ ਮਿਲਣ ਦੌਰਾਨ ਇੱਕ ਮੁਸਲਿਮ ਪੱਤਰਕਾਰ ਨਾਲ ਕਥਿਤ ਤੌਰ 'ਤੇ ਬਦਤਮੀਜ਼ੀ। ਓਕਨਾਗਨ ਦੇ ਮੂਲ ਵਾਸੀ ਕਬੀਲੇ ਨੇ ਫੈਡਰਲ ਸਰਕਾਰ ਨੂੰ ਪੀਣ ਦੇ ਪਾਣੀ ਦੇ ਮਸਲੇ ਨੂੰ ਲੈ ਕੇ ਅਦਾਲਤ ਵਿੱਚ ਖਿੱਚਣ ਦੀ ਕੀਤੀ ਤਿਆਰੀ। ਹੁਣ ਖਬਰਾਂ ਦਾ ਵਿਸਥਾਰ। ਵੈਨਕੂਵਰ 'ਚ ਭਾਰਤੀ ਸਫਾਰਤਖਾਨੇ ਦੇ ਬਾਹਰ ਜ਼ਬਰਦਸਤ ਰੋਸ ਵਿਖਾਵਾ ਕੀਤਾ ਗਿਆ। ਕੱਲ੍ਹ ਜਦੋਂ ਵੈਨਕੂਵਰ ਦੇ ਵਿੱਚ ਭਾਰਤੀ ਸਫਾਰਤਖਾਨੇ ਦੇ ਵਿੱਚ ਭਾਰਤ ਦੀ ਆਜ਼ਾਦੀ ਦੇ ਜਸ਼ਨ ਮਨਾਏ ਜਾ ਰਹੇ ਸਨ ਤਾਂ ਸੈਂਕੜੇ ਲੋਕਾਂ ਨੇ ਸਫਾਰਤਖਾਨੇ ਦੇ ਬਾਹਰ ਇਕੱਤਰ ਹੋ ਕੇ ਰੋਸ ਵਿਖਾਵਾ ਕੀਤਾ। ਰੋਸ ਵਿਖਾਵਾਕਾਰੀਆਂ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ 'ਤੇ ਹੋ ਰਹੇ ਹਮਲਿਆਂ ਦੇ ਖਿਲਾਫ ਇਕੱਤਰਤਾ ਕੀਤੀ ਗਈ ਸੀ ਅਤੇ ਖਾਸ ਤੌਰ 'ਤੇ ਕਸ਼ਮੀਰ ਦੀ ਹੋ ਰਹੀ ਘੇਰਾਬੰਦੀ ਦੇ ਖਿਲਾਫ ਲੋਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ। ਇਸ ਰੋਸ ਵਿਖਾਵੇ ਵਿੱਚ ਨਾ ਸਿਰਫ ਸਿੱਖ ਜਥੇਬੰਦੀਆਂ ਸਗੋਂ ਕਸ਼ਮੀਰੀ ਭਾਈਚਾਰੇ ਦੇ ਲੋਕ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ ਅਤੇ ਇਸ ਰੋਸ ਵਿਖਾਵੇ ਵਿੱਚ ਕੁਝ ਖੱਬੇ ਪੱਖੀ ਕਾਰਕੁਨਾਂ ਨੇ ਵੀ ਸ਼ਿਰਕਤ ਕੀਤੀ। ਸਾਰਿਆਂ ਨੇ ਇੱਕ ਆਵਾਜ਼ ਵਿੱਚ ਭਾਰਤ ਵਿੱਚ ਮੋਦੀ ਸਰਕਾਰ ਦੇ ਹੇਠਾਂ ਘੱਟ ਗਿਣਤੀਆਂ ਉੱਪਰ ਹੋ ਰਹੇ ਹਮਲਿਆਂ ਦੀ ਨਿਖੇਧੀ ਕੀਤੀ ਅਤੇ ਇਸ ਮੌਕੇ 'ਤੇ ਕੁਝ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨ ਪੱਖੀ ਨਾਅਰੇ ਵੀ ਲਾਏ ਗਏ। ਸਿੱਖ ਜਥੇਬੰਦੀਆਂ ਦਾ ਰੋਸਾ ਸੀ ਕਿ ਸਿੱਖਸ ਫਾਰ ਜਸਟਿਸ ਨਾਂ ਦੀ ਜਥੇਬੰਦੀ 'ਤੇ ਬਿਨਾਂ ਵਜ੍ਹਾ ਕਿਉਂ ਪਾਬੰਦੀ ਲਾਈ ਗਈ ਹੈ ਅਤੇ ਕਸ਼ਮੀਰੀ ਭਾਈਚਾਰੇ ਦੇ ਲੋਕ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਕਿ ਕਸ਼ਮੀਰ ਦੀ ਬਿਨਾਂ ਵਜ੍ਹਾ 'ਤੇ ਘੇਰਾਬੰਦੀ ਕੀਤੀ ਜਾ ਰਹੀ ਹੈ। ਮਗਰੋਂ ਸ਼ਾਮ ਨੂੰ ਵੀ ਕਸ਼ਮੀਰੀਆਂ ਨੇ ਵੱਖਰੇ ਤੌਰ 'ਤੇ ਸਫਾਰਤਖਾਨੇ ਬਾਰੇ ਇਕੱਤਰ ਹੋ ਕੇ ਰੋਸ ਮੁਜ਼ਾਹਰਾ ਕੀਤਾ ਅਤੇ ਵੈਨਕੂਵਰ ਸ਼ਹਿਰ ਵਿੱਚੋਂ ਰੋਸ ਰੈਲੀ ਕੱਢੀ। ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਦੇ ਆਗੂ ਪੁਰਸ਼ੋਤਮ ਗੋਇਲ ਨੇ ਭਾਰਤ ਦੇ ਪੱਖ ਵਿੱਚ ਪ੍ਰੈਸ ਕਾਨਫਰੰਸ ਕੀਤੀ। ਪੁਰਸ਼ੋਤਮ ਗੋਇਲ ਨੇ ਕਸ਼ਮੀਰ ਮਸਲੇ ਦੇ ਉੱਤੇ ਭਾਰਤ ਸਰਕਾਰ ਵੱਲੋਂ ਲਏ ਗਏ ਫੈਸਲੇ ਦੀ ਵਡਿਆਈ ਕਰਨ ਲਈ ਪ੍ਰੈਸ ਕਾਨਫਰੰਸ ਸੱਦੀ ਸੀ। ਪ੍ਰੈਸ ਕਾਨਫਰੰਸ ਦੌਰਾਨ ਪੁਰਸ਼ੋਤਮ ਗੋਇਲ ਨੇ ਕਥਿਤ ਤੌਰ 'ਤੇ ਓਮਨੀ TV ਦੇ ਮੁਸਲਿਮ ਪੱਤਰਕਾਰ ਹਰੂਨ ਖਾਨ ਨਾਲ ਬਦਤਮੀਜ਼ੀ ਕੀਤੀ ਹੈ। ਹਰੂਨ ਖਾਨ ਨੇ ਪੁਰਸ਼ੋਤਮ ਗੋਇਲ ਨੂੰ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੀ ਘਾਟ ਦੇ ਮਸਲੇ ਨੂੰ ਲੈ ਕੇ ਸਵਾਲ ਕੀਤੇ ਸਨ ਅਤੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੂੰ ਲੈ ਕੇ ਪੁਰਸ਼ੋਤਮ ਗੋਇਲ ਕਥਿਤ ਤੌਰ 'ਤੇ ਤੈਸ਼ ਵਿੱਚ ਆ ਗਏ ਅਤੇ ਉਸ ਨਾਲ ਬਦਤਮੀਜ਼ੀ ਕਰਨ ਲੱਗੇ। ਪੁਰਸ਼ੋਤਮ ਗੋਇਲ RSS ਪੱਖੀ ਆਗੂ ਨੇ ਅਤੇ ਇਸੇ ਮੰਦਰ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਧਾਰ ਚੁੱਕੇ ਨੇ। ਓਕਨਾਗਨ ਦੇ ਮੂਲ ਵਾਸੀ ਕਬੀਲੇ ਨੇ ਪੀਣ ਦੇ ਪਾਣੀ ਦੇ ਮਸਲੇ ਨੂੰ ਲੈ ਕੇ ਫੈਡਰਲ ਸਰਕਾਰ ਨੂੰ ਅਦਾਲਤ ਵਿੱਚ ਖਿੱਚਣ ਦੀ ਤਿਆਰੀ ਕਰ ਲਈ ਹੈ। ਓਕਨਾਗਨ ਦੇ ਮੂਲ ਵਾਸੀ ਕਬੀਲੇ ਦਾ ਕਹਿਣਾ ਹੈ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਪੀਣ ਦਾ ਪਾਣੀ ਪੀਣ ਯੋਗ ਨਹੀਂ ਹੈ ਅਤੇ ਪਾਣੀ ਦੀ ਹਾਲਤ ਲਗਾਤਾਰ ਨਿਗਰ ਰਹੀ ਹੈ ਅਤੇ ਫੈਡਰਲ ਸਰਕਾਰ ਉਹਨਾਂ ਨੂੰ ਸਾਫ਼ ਪਾਣੀ ਮੁਹੱਈਆ ਕਰਾਉਣ ਵਿੱਚ ਪੂਰੀ ਤਰ੍ਹਾਂ ਫੇਲ ਹੋਈ ਹੈ, ਜਿਸ ਕਾਰਨ ਇਹ ਭਾਈਚਾਰਾ ਕੈਨੇਡਾ ਸਰਕਾਰ ਨੂੰ ਅਦਾਲਤ ਵਿੱਚ ਖਿੱਚ ਰਿਹਾ ਹੈ। ਚੇਤੇ ਰਹੇ ਕੈਨੇਡਾ ਭਰ ਵਿੱਚ ਮੂਲ ਵਾਸੀ ਕਬੀਲਿਆਂ ਦੇ ਵਿੱਚ ਪੀਣ ਦੇ ਪਾਣੀ ਦੀ ਵੱਡੀ ਸਮੱਸਿਆ ਅਜੇ ਵੀ ਜਾਰੀ ਹੈ। ਅਨੇਕਾਂ ਥਾਵਾਂ 'ਤੇ ਪਾਣੀ ਪੀਣ ਦੇ ਬਿਲਕੁਲ ਯੋਗ ਨਹੀਂ ਹੈ ਅਤੇ ਮੁਸ਼ਕ ਵੀ ਮਾਰਦਾ ਹੈ। BC ਦੇ ਵਿੱਚ ਖੇਡਾਂ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਬਾਰੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਵੀ ਕਾਲੋ ਨੂੰ ਊਬਰ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਰਵੀ ਕਾਲੋ BC ਸਰਕਾਰ ਵੱਲੋਂ ਊਬਰ ਮਾਮਲੇ ਦੇ ਵਿਚਾਰ ਵਟਾਂਦਰਾ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਸ਼ਾਮਲ ਸਨ। ਉਹਨਾਂ ਨੂੰ ਇਹ ਕਮੇਟੀ ਤੋਂ ਪਾਸੇ ਹੋਣਾ ਪਿਆ ਸੀ। ਰਵੀ ਕਾਲੋ ਦੇ ਪਿਤਾ ਟੈਕਸੀ ਚਲਾਉਂਦੇ ਨੇ। ਇਸੇ ਗੱਲ ਨੂੰ ਲੈ ਕੇ ਵਿਰੋਧੀ ਧਿਰ ਲਿਬਰਲ ਪਾਰਟੀ ਨੇ ਬਾਤ ਦਾ ਭਤੰਗੜ ਬਣਾਇਆ ਸੀ ਤਾਂ ਰਵੀ ਕਾਲੋ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਸੀ ਅਤੇ ਹਿੱਤਾਂ ਦੀ ਲੜਾਈ ਬਾਰੇ ਕਮਿਸ਼ਨਰ ਨੇ ਇਸ ਪੂਰੇ ਮਾਮਲੇ ਦੀ ਪੜਤਾਲ ਤੋਂ ਪਿੱਛੋਂ ਰਵੀ ਕਾਲੋ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਉਸ ਕਮਿਸ਼ਨਰ ਦਾ ਕਹਿਣਾ ਕਿ ਰਵੀ ਕਾਲੋ ਕਿਸੇ ਵੀ ਤਰ੍ਹਾਂ ਹਿੱਤਾਂ ਦੀ ਲੜਾਈ ਵਿੱਚ ਸ਼ਾਮਿਲ ਨਹੀਂ ਅਤੇ ਉਹ ਇਸ ਤਰ੍ਹਾਂ ਪੂਰੀ ਤਰ੍ਹਾਂ ਅਪਿਜ ਨੇ ਅਤੇ ਉਹਨਾਂ ਦਾ ਟੈਕਸੀ ਇੰਡਸਟਰੀ ਨਾਲ ਕੋਈ ਹਿੱਤ ਨਹੀਂ ਜੁੜਿਆ ਹੋਇਆ, ਜਿਸ ਕਾਰਨ ਉਹਨਾਂ ਨੂੰ ਬਰੀ ਕੀਤਾ ਜਾਂਦਾ ਹੈ। ਹੁਣ ਰਵੀ ਕਾਲੋ ਇਸੇ ਕਮੇਟੀ ਦੇ ਵਿੱਚ ਮੁੜ ਤੋਂ ਆਪਣਾ ਕੰਮ ਚਾਲੂ ਕਰ ਦੇਣਗੇ। BC ਦੇ ਵਿਧਾਨ ਸਭਾ ਦੇ ਸਪੀਕਰ ਦੇ ਚੀਫ ਆਫ ਸਟਾਫ 'ਤੇ ਫਜ਼ੂਲ ਖਰਚੀ ਦੇ ਦੋਸ਼ ਲੱਗ ਰਹੇ ਨੇ। ਐਲਨ ਮੁਲਨ 'ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਕੈਨੇਡਾ ਭਰ ਵਿੱਚ ਵੱਖ-ਵੱਖ ਰਾਜਧਾਨੀਆਂ ਦੇ ਦੌਰੇ ਕੀਤੇ ਸਨ। ਇਹਨਾਂ ਦੌਰਿਆਂ ਉੱਪਰ $13,000 ਖਰਚ ਆਇਆ ਸੀ ਅਤੇ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਸਿਕਿਉਰਿਟੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ ਤਾਂ ਜੋ ਅਜਿਹੇ ਪ੍ਰਬੰਧ BC ਵਿੱਚ ਵੀ ਕੀਤੇ ਜਾ ਸਕਣ। ਵਿਰੋਧੀ ਧਿਰ ਲਿਬਰਲ ਪਾਰਟੀ ਦੇ ਦੇਸੀ MLA ਜੈਜ਼ ਜੌਲ ਦਾ ਕਹਿਣਾ ਹੈ ਕਿ ਬਿਲਕੁਲ ਬੇਲੋੜਾ ਖਰਚਾ ਸੀ ਅਤੇ ਉਹਨਾਂ ਨੂੰ ਅਜਿਹਾ ਕਰਨ ਦੀ ਲੋੜ ਹੀ ਨਹੀਂ ਸੀ। ਖਾਮਖਾਹ ਉਹਨਾਂ ਨੇ ਟੈਕਸ ਦੇਣ ਵਾਲੀ ਜਨਤਾ ਦਾ ਪੈਸਾ ਜ਼ਾਇਆ ਕੀਤਾ ਹੈ, ਜਿਸ ਕਾਰਨ ਇਸ ਪੂਰੇ ਮਾਮਲੇ ਦੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਇਸ ਪੂਰੇ ਮਾਮਲੇ ਦੇ ਪ੍ਰਕਾਸ਼ ਵਿੱਚ ਆਉਣ ਤੋਂ ਪਿੱਛੋਂ BC ਵਿਧਾਨ ਸਭਾ ਦੇ ਸਪੀਕਰ ਦਾ ਦਫ਼ਤਰ ਵਿਵਾਦਾਂ ਵਿੱਚ ਘਿਰ ਗਿਆ ਹੈ। ਸਰੀ ਵਿੱਚ ਪੁਲਿਸ ਨੇ ਇੱਕ ਥਾਂ 'ਤੇ ਛਾਪਾ ਮਾਰ ਕੇ ਡਰੱਗ ਦੀ ਲੈਬੋਰਟਰੀ ਫੜ ਲਈ ਹੈ। ਸਰੀ ਦੀ ਪੁਲਿਸ ਦਾ ਕਹਿਣਾ ਹੈ ਕਿ ਅਗਸਤ 6 ਨੂੰ ਉਹਨਾਂ ਨੇ ਇੱਕ ਘਰ 'ਤੇ ਛਾਪਾ ਮਾਰਿਆ ਸੀ ਅਤੇ ਸਰਚ ਵਾਰੰਟ ਲੈ ਕੇ ਇਹ ਛਾਪਾ ਮਾਰਿਆ ਗਿਆ ਸੀ।
ਛਾਪੇ ਦੌਰਾਨ ਘਰ ਵਿੱਚੋਂ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਅਤੇ ਡਰੱਗ ਬਣਾਉਣ ਲਈ ਇੱਕ ਲੈਬੋਰੇਟਰੀ ਤਿਆਰ ਕੀਤੀ ਗਈ ਫੜੀ ਗਈ ਹੈ। ਅਮਰੀਕਾ ਦੇ ਵਿੱਚ ਲੁਪਤ ਹੋ ਰਹੇ ਜੀਵ ਜੰਤੂਆਂ ਤੇ ਜਾਨਵਰਾਂ ਦੀ ਰਾਖੀ ਲਈ ਬਣੇ ਕਾਨੂੰਨ ਵਿੱਚ ਸੋਧਾਂ ਨੂੰ ਲੈ ਕੇ ਕੈਨੇਡਾ ਦੇ ਜੰਗਲਾਤ ਅਤੇ ਜੀਵ ਜੰਤੂ ਵਿਭਾਗ ਦੇ ਅਧਿਕਾਰੀ ਕਾਫੀ ਫਿਕਰਮੰਦ ਨੇ। ਚੇਤੇ ਰਹੇ, ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਲੁਪਤ ਹੋ ਰਹੇ ਜਾਨਵਰਾਂ ਦੀ ਰਾਖੀ ਲਈ ਬਣੇ ਐਂਡੇਂਜਰਡ ਸਪੀਸ਼ੀਜ਼ ਐਕਟ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਨੇ ਅਤੇ ਇਸ ਨਾਲ ਅਜਿਹੇ ਜੀਵ ਜੰਤੂਆਂ ਦਾ ਸ਼ਿਕਾਰ ਖੇਡਣ ਲਈ ਵੀ ਲੋਕਾਂ ਨੂੰ ਖੁੱਲ੍ਹ ਮਿਲ ਜਾਵੇਗੀ ਅਤੇ ਜਿਸ ਦਾ ਅਸਰ ਕੈਨੇਡਾ 'ਤੇ ਵੀ ਪੈ ਸਕਦਾ ਹੈ। ਕੈਨੇਡਾ ਅਤੇ ਅਮਰੀਕਾ ਵਿੱਚ ਅਜੇ ਅਨੇਕਾਂ ਜੀਵ ਜੰਤੂ ਨੇ ਜਿਹੜੇ ਲੁਪਤ ਹੁੰਦੇ ਜਾ ਰਹੇ ਨੇ ਅਤੇ ਦੋਨਾਂ ਪਾਸਿਆਂ ਦੇ ਵਿੱਚ ਵਸਦੇ ਨੇ। ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਦੀ ਬਦੌਲਤ ਪਿਛਲੇ ਸਮਿਆਂ ਦੇ ਵਿੱਚ ਦੋਨਾਂ ਪਾਸਿਆਂ ਦੇ ਅਧਿਕਾਰੀਆਂ ਵਿੱਚ ਤਾਲਮੇਲ ਹੁੰਦਾ ਸੀ ਅਤੇ ਆਪਸੀ ਸਹਿਯੋਗ ਨਾਲ ਇਹਨਾਂ ਜੀਵ ਜੰਤੂਆਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਂਦਾ ਸੀ। ਪਰੰਤੂ ਹੁਣ ਜਦੋਂ ਇਸ ਕਾਨੂੰਨ ਵਿੱਚ ਨਰਮੀ ਕੀਤੀ ਜਾ ਰਹੀ ਹੈ ਤਾਂ ਇਸ ਨਾਲ ਕੈਨੇਡਾ 'ਤੇ ਵੀ ਇਸ ਦਾ ਅਸਰ ਪੈਣਾ ਸੁਭਾਵਕ ਹੈ ਅਤੇ ਆਉਂਦੇ ਸਮਿਆਂ ਦੇ ਵਿੱਚ ਜੀਵ ਜੰਤੂਆਂ ਦੀ ਰਾਖੀ ਨੂੰ ਯਕੀਨੀ ਬਣਾਉਣਾ ਹੋਰ ਵੀ ਔਖਾ ਹੋ ਸਕਦਾ ਹੈ। ਓਨਟਾਰੀਓ ਦੇ ਮਾਰਖਮ ਇਲਾਕੇ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਵਿਅਕਤੀ ਮਾਰੇ ਗਏ ਨੇ। ਦੱਸਿਆ ਜਾਂਦਾ ਹੈ ਕਿ ਮਾਰਖਮ ਇਲਾਕੇ ਵਿੱਚ ਇੱਕ ਗੱਡੀ ਦਰੱਖਤ ਵਿੱਚ ਜਾ ਵੱਜੀ। ਸਿੱਟੇ ਵਜੋਂ ਗੱਡੀ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਨਾਲ ਦੀ ਸਵਾਰੀ ਨੇ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਓਨਟਾਰੀਓ ਵਿੱਚ ਟੈਕਸੀ ਦਾ ਇੰਸ਼ੋਰੈਂਸ ਪ੍ਰੀਮੀਅਮ ਵਧਣ ਜਾ ਰਿਹਾ ਹੈ। ਇੰਸ਼ੋਰੈਂਸ ਪ੍ਰੀਮੀਅਮ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ ਅਤੇ ਡਰਾਈਵਰਾਂ ਨੂੰ $3000 ਦੇਣੇ ਪੈ ਸਕਦੇ ਨੇ। ਇਸ ਨੂੰ ਲੈ ਕੇ ਟੈਕਸੀ ਚਲਾਉਣ ਵਾਲੇ ਕਾਫੀ ਫਿਕਰਮੰਦ ਤੇ ਪਰੇਸ਼ਾਨ ਨੇ। ਅਨੇਕਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਟੈਕਸੀ ਚਲਾਉਣੀ ਬੰਦ ਕਰਨੀ ਪੈ ਸਕਦੀ ਹੈ ਅਤੇ ਉਹ ਇਸ ਹਾਲਤ ਵਿੱਚ ਨਹੀਂ ਕਿ ਵਾਧੂ ਇੰਸ਼ੋਰੈਂਸ ਪ੍ਰੀਮੀਅਮ ਦੇਣ। ਐਲਬਰਟਾ ਦੀ ਸੱਤਾਧਾਰੀ UCP ਪਾਰਟੀ ਨੇ ਮਿਨੀਮਮ ਵੇਜ ਦੇ ਮੁੱਦੇ 'ਤੇ ਰਿਵਿਊ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਚੇਤੇ ਰਹੇ, ਪਿਛਲੀ NDP ਸਰਕਾਰ ਨੇ ਐਲਬਰਟਾ ਦੇ ਵਿੱਚ ਉਜਰਤ ਵਿੱਚ ਵਾਧਾ ਕੀਤਾ ਸੀ, ਪਰੰਤੂ ਨਵੀਂ ਬਣੀ ਸੱਜੇ ਪੱਖੀ UCP ਸਰਕਾਰ ਨੇ ਇਸ ਵਿੱਚ ਰਿਵਿਊ ਕਰਨ ਦਾ ਫੈਸਲਾ ਲੈ ਲਿਆ ਹੈ ਅਤੇ ਇਸ ਦੇ ਲਈ ਇੱਕ ਪੈਨਲ ਦਾ ਗਠਨ ਵੀ ਕੀਤਾ ਗਿਆ ਹੈ। ਇਸ ਪੈਨਲ ਦਾ ਗਠਨ ਲੇਬਰ ਬਾਰੇ ਮੰਤਰੀ ਜੇਸਨ ਕੋਪਿੰਗ ਵੱਲੋਂ ਕੀਤਾ ਗਿਆ ਹੈ। ਇਸ ਪੈਨਲ ਦੀ ਆਲੋਚਨਾ ਹੋ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਪੈਨਲ ਦੇ ਵਿੱਚ ਅਜਿਹਾ ਕੋਈ ਵੀ ਚਿਹਰਾ ਨਹੀਂ ਜਿਹੜਾ ਮਜ਼ਦੂਰਾਂ ਅਤੇ ਕਿਰਤੀਆਂ ਦਾ ਪੱਖ ਧਿਆਨ ਵਿੱਚ ਰੱਖ ਕੇ ਕੋਈ ਫੈਸਲਾ ਦੇ ਸਕੇ ਅਤੇ ਬਿਲਕੁਲ ਪੱਖਪਾਤੀ ਪੈਨਲ ਹੈ ਜਿਸ ਵਿੱਚ ਮੁੱਖ ਤੌਰ 'ਤੇ ਧਨਾਣਾ ਅਤੇ ਵਪਾਰੀਆਂ ਦੀ ਗੱਲ ਹੀ ਹੋਵੇਗੀ। ਕੁਬੈਕ ਦੇ ਸਾਬਕਾ ਲਿਬਰਲ MLA ਕਾਮੁਕ ਹਮਲੇ ਦੇ ਮਾਮਲੇ ਵਿੱਚ ਦੋਸ਼ੀ ਪਾਏ ਗਏ ਨੇ। ਯੈਸ ਸਿਟ ਡੈਨਿਸ ਲਿਬਰਲ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਨੇ। ਮਈ 2017 ਵਿੱਚ ਉਹਨਾਂ ਨੇ ਸ਼ਰਾਬੀ ਹਾਲਤ ਵਿੱਚ ਇੱਕ ਔਰਤ ਨਾਲ ਬਦਤਮੀਜ਼ੀ ਕੀਤੀ ਸੀ ਅਤੇ ਇਸ ਮਾਮਲੇ ਵਿੱਚ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ, ਪਰੰਤੂ ਉਹਨਾਂ ਨੂੰ 50 ਘੰਟਿਆਂ ਲਈ ਕਮਿਊਨਿਟੀ ਸਰਵਿਸ ਦੀ ਹਲਕੀ ਸਜ਼ਾ ਸੁਣਾਈ ਗਈ ਹੈ। ਤੇ ਅੰਤ ਵਿੱਚ ਤਬਸਰਾ, ਕੈਨੇਡਾ ਦੀ ਵਿਦੇਸ਼ੀ ਮਾਮਲੇ ਬਾਰੇ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਜੱਕੋ ਤੱਕੀ ਤੋਂ ਬਾਅਦ ਕਸ਼ਮੀਰ ਮਸਲੇ 'ਤੇ ਸਟੇਟਮੈਂਟ ਕੱਢ ਦਿੱਤੀ ਹੈ। ਚੇਤੇ ਰਹੇ, ਵਿਰੋਧੀ ਧਿਰ NDP ਨੇ ਠੋਕ ਵਜਾ ਕੇ ਕਸ਼ਮੀਰ ਮਸਲੇ 'ਤੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਹੈ ਅਤੇ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ਹੋ ਰਹੇ ਘਾਣ ਦਾ ਨੋਟਿਸ ਵੀ ਲਿਆ ਹੈ, ਪਰੰਤੂ ਕ੍ਰਿਸਟੀਆ ਫਰੀਲੈਂਡ ਦੀ ਸਟੇਟਮੈਂਟ ਬਿਲਕੁਲ ਬੇਜਾਨ ਤੇ ਕਮਜ਼ੋਰ ਹੈ। ਕ੍ਰਿਸਟੀਆ ਫਰੀਲੈਂਡ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਕੈਨੇਡਾ ਦੀ ਸਰਕਾਰ ਕਸ਼ਮੀਰ ਮਸਲੇ ਨੂੰ ਫੋਲੋ ਕਰ ਰਹੀ ਹੈ ਅਤੇ ਇਹ ਵੀ ਕਿਹਾ ਕਿ ਉਹ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਲੈ ਕੇ ਫਿਕਰਮੰਦ ਹੈ, ਪਰ ਨਾਲ ਦੀ ਨਾਲ ਉਸਨੇ ਇਹ ਕਿਹਾ ਕਿ ਦੋਨੇ ਪਾਸੇ ਯਾਨੀ ਕਿ ਭਾਰਤ ਪਾਕਿਸਤਾਨ ਸੰਜਮ ਤੋਂ ਕੰਮ ਲੈਣ, ਯਾਨੀ ਖੁੱਲ੍ਹ ਕੇ ਕੈਨੇਡਾ ਦੀ ਸਰਕਾਰ ਨੇ ਮੋਦੀ ਸਰਕਾਰ ਦੀ ਨਿਖੇਧੀ ਬਿਲਕੁਲ ਨਹੀਂ ਕੀਤੀ ਹੈ, ਜਿਸ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਕੈਨੇਡਾ ਦੀ ਸਰਕਾਰ ਪੂਰੀ ਤਰ੍ਹਾਂ ਮੋਦੀ ਸਰਕਾਰ ਦੇ ਪ੍ਰਭਾਵ ਹੇਠਾਂ ਹੈ। ਜ਼ਿਕਰਯੋਗ ਹੈ, ਕੈਨੇਡਾ ਵਿੱਚ ਭਾਰਤ ਪੱਖੀ ਲੌਬੀ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਲక్ష్ਮੀ ਨਾਰਾਇਣ ਮੰਦਿਰ ਵਿੱਚ ਵਾਪਰੀ ਪ੍ਰੈਸ ਕਾਨਫਰੰਸ ਤੋਂ ਲਈ ਜਾ ਸਕਦੀ ਹੈ। ਇਹ ਪ੍ਰੈਸ ਕਾਨਫਰੰਸ ਲక్ష్ਮੀ ਨਾਰਾਇਣ ਮੰਦਿਰ ਦੇ ਸਾਬਕਾ ਪ੍ਰਧਾਨ ਅਤੇ RSS ਪੱਖੀ ਆਗੂ ਪੁਰਸ਼ੋਤਮ ਗੋਇਲ ਵੱਲੋਂ ਰੱਖੀ ਗਈ ਸੀ। ਪੁਰਸ਼ੋਤਮ ਗੋਇਲ RSS ਪੱਖੀ ਆਗੂ ਨੇ ਅਤੇ ਉਹਨਾਂ ਨੇ ਕਸ਼ਮੀਰ ਮਸਲੇ 'ਤੇ ਭਾਰਤ ਸਰਕਾਰ ਦੀ ਵਡਿਆਈ ਕਰਨ ਲਈ ਖਾਤਰ ਪ੍ਰੈਸ ਕਾਨਫਰੰਸ ਸੱਦੀ ਸੀ, ਜਿਸ ਦੌਰਾਨ ਉਹਨਾਂ ਨੇ ਕਥਿਤ ਤੌਰ 'ਤੇ ਓਮਨੀ TV ਦੇ ਮੁਸਲਿਮ ਪੱਤਰਕਾਰ ਹਰੂਨ ਖਾਨ ਨਾਲ ਬਦਤਮੀਜ਼ੀ ਕੀਤੀ ਹੈ। ਹਰੂਨ ਖਾਨ ਨੇ ਸਿਰਫ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਲੈ ਕੇ ਕੁਝ ਸਵਾਲ ਕੀਤੇ ਸਨ, ਜਿਸ ਨੂੰ ਲੈ ਕੇ ਪੁਰਸ਼ੋਤਮ ਗੋਇਲ ਕੱਪੜਿਆਂ ਤੋਂ ਬਾਹਰ ਹੋ ਗਏ ਅਤੇ ਉਹਨਾਂ ਨੇ ਹਰੂਨ ਖਾਨ ਨਾਲ ਕਥਿਤ ਤੌਰ 'ਤੇ ਬਦਤਮੀਜ਼ੀ ਕੀਤੀ ਹੈ। ਚੇਤੇ ਰਹੇ, ਇਸੇ ਮੰਦਿਰ ਵਿੱਚ ਨਰਿੰਦਰ ਮੋਦੀ ਵੀ ਪਧਾਰ ਚੁੱਕੇ ਨੇ। ਇੰਝ ਪ੍ਰਤੀਤ ਹੋ ਰਿਹਾ ਹੈ ਕਿ RSS ਪੱਖੀ ਲੋਕਾਂ ਦੇ ਸਿਰ 'ਤੇ ਭਾਰਤ ਵਿੱਚ ਸੱਤਾ ਦਾ ਨਸ਼ਾ ਚੜ੍ਹਿਆ ਹੋਇਆ ਹੈ ਅਤੇ ਉਹ ਨਾਰਥ ਅਮਰੀਕਾ ਨੂੰ ਵੀ ਹੁਣ ਨਾਗਪੁਰ ਸਮਝੀ ਬੈਠੇ ਨੇ ਅਤੇ ਇਸ ਬਾਰੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਉਹਨਾਂ ਵਿਧਾਇਕਾਂ ਅਤੇ ਸਾਂਸਦਾਂ ਨੂੰ ਵੀ ਸਵਾਲ ਕਰਨ ਦੀ ਲੋੜ ਹੈ ਜਿਹੜੇ ਕੱਲ੍ਹ ਭਾਰਤ ਦੀ ਆਜ਼ਾਦੀ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ, ਪਰੰਤੂ ਉਹਨਾਂ ਨੇ ਕਸ਼ਮੀਰ ਬਾਰੇ ਮੂੰਹ ਤੱਕ ਨਹੀਂ ਖੋਲ੍ਹਿਆ। ਸੋ ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ।
ਮੇਰੀ ਤੁਹਾਡੀ ਮੁਲਾਕਾਤ ਹੁਣ ਸੋਮਵਾਰ ਨੂੰ ਹੋਵੇਗੀ। ਅੱਗੇ ਤੋਂ ਧੰਨਵਾਦ। ਹੈਵ ਅ ਨਾਈਸ ਡੇ ਐਂਡ ਹੈਵ ਅ ਨਾਈਸ ਵੀਕਐਂਡ।